ਆ ਰਹੀ ਹੈ ਇਸ ਟਾਈਮ ਵੀ ਹੌਟ ਮੁੱਦਾ ਬਣ ਗਿਆ। ਟਰੰਪ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਰਿਕਾਰਡ ਹੋਈ ਆ ਦੋ ਮਿਸ਼ੀਗਨ ਦੇ ਜੀਓਪੀ ਕੈਨਵੈਸਰਸ ਨੂੰ ਪ੍ਰੈਸ਼ਰ ਕਰਦੇ ਹੋਏ। ਉਹ ਤੇ ਉਹਨਾਂ ਦੇ ਨਾਲ ਜਿਹੜੀ ਜੀਓਪੀ ਦੀ ਸੌਰੀ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਆਰਐਨਸੀ ਦੀ ਜਿਹੜੀ ਮੇਨ ਹੈੱਡ ਆ, ਉਹਨਾਂ ਦੇ ਦੁਆਰਾ ਵੀ ਤੁਸੀਂ ਘਰੇ ਜਾਓ, ਘਰੇ ਜਾ ਕੇ ਪਰ ਇਸ ਸਰਟੀਫਿਕੇਸ਼ਨ ਦੇ ਉੱਤੇ ਇਲੈਕਸ਼ਨ ਰਿਜ਼ਲਟ ਦੇ ਉੱਤੇ ਸਾਈਨ ਨਾ ਕਰਿਓ। ਵਕੀਲ ਅਸੀਂ ਤੁਹਾਨੂੰ ਮੁਹੱਈਆ ਜਿਹੜੀ ਉਹ ਕਰਾਵਾਂਗੇ। ਡੈਟਰੋਇਟ ਨਿਊਜ਼ ਨੇ ਕਹਿੰਦੇ ਵੀ ਇਹ ਜਿਹੜੀ ਰਿਕਾਰਡਿੰਗ ਆ 17 ਨਵੰਬਰ 2020 ਦੀ ਇਹ ਜਿਹੜੀ ਉਹ ਸਾਹਮਣੇ ਕੀਤੀ ਹੈ, ਜਿਸ ਦੇ ਵਿੱਚ ਟਰੰਪ ਹੁਣੀ ਪਰਸਨਲੀ ਕਹਿੰਦੇ ਵੀ ਕਾਲ ਕਰਦੇ ਹੋਏ ਇਹਨਾਂ ਜਿਹੜੇ ਕੈਨਵੈਸਰਸ ਆ ਉਹਨਾਂ ਉੱਤੇ ਪ੍ਰੈਸ਼ਰ ਪਾਉਂਦੇ ਹੋਏ ਸੁਣੇ ਜਾ ਸਕਦੇ ਹੈਗੇ ਆ। ਸੋ ਮਿਸ਼ੀਗਨ ਦੇ ਵਿੱਚ 2020 ਦੇ ਇਲੈਕਸ਼ਨ ਨਤੀਜਿਆਂ ਨੂੰ ਸਰਟੀਫਾਈ ਨਾ ਕਰਨ ਦਾ ਜਿਹੜਾ ਦਬਾਅ ਪਾਉਣਾ, ਇਹ ਉਸੇ ਤਰੀਕੇ ਦਾ ਹੀ ਮਾਮਲਾ ਹੈ ਜਿੱਦਾਂ ਜਾਰਜੀਆ ਦੇ ਸੈਕਟਰੀ ਆਫ ਸਟੇਟ ਨੂੰ ਇਹਨਾਂ ਨੇ ਕਾਲ ਕਰਕੇ ਕਿਹਾ ਸੀ ਵੀ ਫਾਈਂਡ ਮੀ ਦੋਜ਼ ਵੋਟਸ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਬਣੀਆਂ ਪਈਆਂ ਹੈ। ਇੱਕ ਮੌਕੇ ਆਪਾਂ ਹੁਣ ਦੇਖ ਰਹੇ ਹਾਂ ਵੀ ਕੋਲੋਰਾਡੋ ਦੇ ਵਿੱਚ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਆ। ਉਧਰ ਹੁਣੇ ਜਿਹੜੀ ਨਵੀਂ ਰਿਕਾਰਡਿੰਗ ਸਾਹਮਣੇ ਆਈ ਆ, ਇਸ ਦੇ ਨਾਲ ਟਰੰਪ ਹੁਣੀ ਫੇਰ ਵਿਵਾਦਾਂ ਦੇ ਵਿੱਚ ਇੱਕ ਨਵੇਂ ਵਿਵਾਦ ਦੇ ਵਿੱਚ ਹੋਰ ਘਿਰ ਗਏ ਹੈਗੇ ਆ। ਕਹਿੰਦੇ ਵੀ ਵੇਨ ਕਾਉਂਟੀ ਦੇ ਬੋਰਡ ਆਫ ਜਿਹੜੇ ਕੈਨਵੈਸਰਸ ਆ, ਮੋਨਿਕਾ ਪਾਲਮਰ ਤੇ ਵਿਲੀਅਮ ਹਾਰਟਮੈਨ, ਇਹਨਾਂ ਦੋ ਮੈਂਬਰਸ ਦੀ ਕਹਿੰਦੇ ਵੀ ਇੱਥੇ ਗੱਲ ਹੋ ਰਹੀ ਆ। ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਬੋਰਡ ਦੇ ਨਾਲ ਉਹ ਮਿਲੇ ਵੀ ਸੀਗੇ। ਸੋ ਉਹਨਾਂ ਨੇ ਉਸ ਟਾਈਮ ਕਹਿੰਦੇ ਆ ਵੀ ਬਾਅਦ ਦੇ ਵਿੱਚ ਸ਼ਾਇਦ ਸਾਈਨ ਨਹੀਂ ਵੀ ਜਿਹੜੇ ਉਹ ਕੀਤੇ ਸੀਗੇ। ਸੋ ਇਹ ਜਿਹੜੀ ਡੈਟਰੋਇਟ ਨਿਊਜ਼ ਆ ਉਹ ਉਸਨੇ ਸਾਰਾ ਜਿਹੜਾ ਹੁਣ ਰਿਪੋਰਟ ਕੀਤਾ ਆ। ਆਲਰੇਡੀ ਕਈ ਹੋਰ ਮਾਮਲਿਆਂ ਵਿੱਚ ਟਰੰਪ ਹੁਣੀ ਅਦਾਲਤਾਂ ਦੇ ਵਿੱਚ ਇਸ ਟਾਈਮ ਚੱਲ ਰਹੇ ਆ ਤੇ ਹੁਣ ਮਿਸ਼ੀਗਨ ਦੇ ਜਿਹੜੇ ਕੈਨਵੈਸਰਸ ਦੇ ਉੱਤੇ ਇਹ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਉਣਾ, ਇਹ ਹੁਣ ਨਵੀਂ ਚੀਜ਼ ਇਸ ਟਾਈਮ ਸਾਹਮਣੇ ਆਈ ਹੈ। ਇਹਨਾਂ ਦੇ ਨਾਲ ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਜਿਹੜੀ ਚੇਅਰਵੂਮਨ ਆ ਰੋਨਾ ਮੈਕਡੈਨੀਅਲ, ਉਹ ਆਪ ਮਿਸ਼ੀਗਨ ਤੋਂ ਆ। ਉਹ ਵੀ ਕਾਲ ਦੇ ਉੱਤੇ ਨਾਲ ਕਹਿੰਦੇ ਹੈਗੇ ਆ, ਜਿਸ ਦੇ ਵਿੱਚ ਉਹ ਕਹਿੰਦੇ ਸੁਣੇ ਜਾਂਦੇ ਆ ਵੀ ਇਫ ਯੂ ਗੋ ਹੋਮ ਟੂਨਾਈਟ ਡੂ ਨਾਟ ਸਾਈਨ ਇਟ, ਵੀ ਵਿਲ ਗੈਟ ਯੂ ਅਟਰਨੀਜ਼। ਟਰੰਪ ਹੁਣੀ ਉਸ ਤੋਂ ਬਾਅਦ ਕਹਿੰਦੇ ਆ ਵੀ ਵਿਲ ਟੇਕ ਕੇਅਰ ਆਫ ਇਟ। ਸੋ ਉਹਨਾਂ ਨੂੰ ਇਲੈਕਸ਼ਨ ਦੇ ਨਤੀਜੇ ਸਰਟੀਫਾਈ ਨਾ ਕਰਨ ਦੇ ਕਰਕੇ ਵੀ ਤੁਸੀਂ ਨਾ ਕਰੋ, ਅਸੀਂ ਤੁਹਾਨੂੰ ਜਿਹੜੇ ਆ ਵਕੀਲ ਮੁਹੱਈਆ ਕਰਾਵਾਂਗੇ। ਇਹ ਹੁਣ ਨਵਾਂ ਜਿਹੜਾ ਵਿਵਾਦ ਆ ਇਸ ਟਾਈਮ ਸਾਹਮਣੇ ਟਰੰਪ ਹੁਣਾਂ ਦੇ ਨਾਲ ਇੱਕ ਹੋਰ ਜੁੜ ਗਿਆ ਆ ਰਹੀ ਹੈ ਇਸ ਟਾਈਮ ਵੀ ਹੌਟ ਮੁੱਦਾ ਬਣ ਗਿਆ। ਟਰੰਪ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਰਿਕਾਰਡ ਹੋਈ ਆ ਦੋ ਮਿਸ਼ੀਗਨ ਦੇ ਜੀਓਪੀ ਕੈਨਵੈਸਰਸ ਨੂੰ ਪ੍ਰੈਸ਼ਰ ਕਰਦੇ ਹੋਏ। ਉਹ ਤੇ ਉਹਨਾਂ ਦੇ ਨਾਲ ਜਿਹੜੀ ਜੀਓਪੀ ਦੀ ਸੌਰੀ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਆਰਐਨਸੀ ਦੀ ਜਿਹੜੀ ਮੇਨ ਹੈੱਡ ਆ, ਉਹਨਾਂ ਦੇ ਦੁਆਰਾ ਵੀ ਤੁਸੀਂ ਘਰੇ ਜਾਓ, ਘਰੇ ਜਾ ਕੇ ਪਰ ਇਸ ਸਰਟੀਫਿਕੇਸ਼ਨ ਦੇ ਉੱਤੇ ਇਲੈਕਸ਼ਨ ਰਿਜ਼ਲਟ ਦੇ ਉੱਤੇ ਸਾਈਨ ਨਾ ਕਰਿਓ। ਵਕੀਲ ਅਸੀਂ ਤੁਹਾਨੂੰ ਮੁਹੱਈਆ ਜਿਹੜੀ ਉਹ ਕਰਾਵਾਂਗੇ। ਡੈਟਰੋਇਟ ਨਿਊਜ਼ ਨੇ ਕਹਿੰਦੇ ਵੀ ਇਹ ਜਿਹੜੀ ਰਿਕਾਰਡਿੰਗ ਆ 17 ਨਵੰਬਰ 2020 ਦੀ ਇਹ ਜਿਹੜੀ ਉਹ ਸਾਹਮਣੇ ਕੀਤੀ ਹੈ, ਜਿਸ ਦੇ ਵਿੱਚ ਟਰੰਪ ਹੁਣੀ ਪਰਸਨਲੀ ਕਹਿੰਦੇ ਵੀ ਕਾਲ ਕਰਦੇ ਹੋਏ ਇਹਨਾਂ ਜਿਹੜੇ ਕੈਨਵੈਸਰਸ ਆ ਉਹਨਾਂ ਉੱਤੇ ਪ੍ਰੈਸ਼ਰ ਪਾਉਂਦੇ ਹੋਏ ਸੁਣੇ ਜਾ ਸਕਦੇ ਹੈਗੇ ਆ। ਸੋ ਮਿਸ਼ੀਗਨ ਦੇ ਵਿੱਚ 2020 ਦੇ ਇਲੈਕਸ਼ਨ ਨਤੀਜਿਆਂ ਨੂੰ ਸਰਟੀਫਾਈ ਨਾ ਕਰਨ ਦਾ ਜਿਹੜਾ ਦਬਾਅ ਪਾਉਣਾ, ਇਹ ਉਸੇ ਤਰੀਕੇ ਦਾ ਹੀ ਮਾਮਲਾ ਹੈ ਜਿੱਦਾਂ ਜਾਰਜੀਆ ਦੇ ਸੈਕਟਰੀ ਆਫ ਸਟੇਟ ਨੂੰ ਇਹਨਾਂ ਨੇ ਕਾਲ ਕਰਕੇ ਕਿਹਾ ਸੀ ਵੀ ਫਾਈਂਡ ਮੀ ਦੋਜ਼ ਵੋਟਸ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਬਣੀਆਂ ਪਈਆਂ। ਇੱਕ ਮੌਕੇ ਆਪਾਂ ਹੁਣ ਦੇਖ ਰਹੇ ਹਾਂ ਵੀ ਕੋਲੋਰਾਡੋ ਦੇ ਵਿੱਚ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਆ। ਉਧਰ ਹੁਣੇ ਜਿਹੜੀ ਨਵੀਂ ਰਿਕਾਰਡਿੰਗ ਸਾਹਮਣੇ ਆਈ ਆ, ਇਸ ਦੇ ਨਾਲ ਟਰੰਪ ਹੁਣੀ ਫੇਰ ਵਿਵਾਦਾਂ ਦੇ ਵਿੱਚ ਇੱਕ ਨਵੇਂ ਵਿਵਾਦ ਦੇ ਵਿੱਚ ਹੋਰ ਘਿਰ ਗਏ ਹੈਗੇ ਆ। ਕਹਿੰਦੇ ਵੀ ਵੇਨ ਕਾਉਂਟੀ ਦੇ ਬੋਰਡ ਆਫ ਜਿਹੜੇ ਕੈਨਵੈਸਰਸ ਆ, ਮੋਨਿਕਾ ਪਾਲਮਰ ਤੇ ਵਿਲੀਅਮ ਹਾਰਟਮੈਨ, ਇਹਨਾਂ ਦੋ ਮੈਂਬਰਸ ਦੀ ਕਹਿੰਦੇ ਵੀ ਇੱਥੇ ਗੱਲ ਹੋ ਰਹੀ ਆ। ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਬੋਰਡ ਦੇ ਨਾਲ ਉਹ ਮਿਲੇ ਵੀ ਸੀਗੇ। ਸੋ ਉਹਨਾਂ ਨੇ ਉਸ ਟਾਈਮ ਕਹਿੰਦੇ ਆ ਵੀ ਬਾਅਦ ਦੇ ਵਿੱਚ ਸ਼ਾਇਦ ਸਾਈਨ ਨਹੀਂ ਵੀ ਜਿਹੜੇ ਉਹ ਕੀਤੇ ਸੀਗੇ। ਸੋ ਇਹ ਜਿਹੜੀ ਡੈਟਰੋਇਟ ਨਿਊਜ਼ ਆ ਉਹ ਉਸਨੇ ਸਾਰਾ ਜਿਹੜਾ ਹੁਣ ਰਿਪੋਰਟ ਕੀਤਾ ਆ। ਆਲਰੇਡੀ ਕਈ ਹੋਰ ਮਾਮਲਿਆਂ ਵਿੱਚ ਟਰੰਪ ਹੁਣੀ ਅਦਾਲਤਾਂ ਦੇ ਵਿੱਚ ਇਸ ਟਾਈਮ ਚੱਲ ਰਹੇ ਆ ਤੇ ਹੁਣ ਮਿਸ਼ੀਗਨ ਦੇ ਜਿਹੜੇ ਕੈਨਵੈਸਰਸ ਦੇ ਉੱਤੇ ਇਹ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਉਣਾ, ਇਹ ਹੁਣ ਨਵੀਂ ਚੀਜ਼ ਇਸ ਟਾਈਮ ਸਾਹਮਣੇ ਆਈ ਹੈ। ਇਹਨਾਂ ਦੇ ਨਾਲ ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਜਿਹੜੀ ਚੇਅਰਵੂਮਨ ਆ ਰੋਨਾ ਮੈਕਡੈਨੀਅਲ, ਉਹ ਆਪ ਮਿਸ਼ੀਗਨ ਤੋਂ ਆ। ਉਹ ਵੀ ਕਾਲ ਦੇ ਉੱਤੇ ਨਾਲ ਕਹਿੰਦੇ ਹੈਗੇ ਆ, ਜਿਸ ਦੇ ਵਿੱਚ ਉਹ ਕਹਿੰਦੇ ਸੁਣੇ ਜਾਂਦੇ ਆ
ਵੀ ਇਫ ਯੂ ਗੋ ਹੋਮ ਟੂਨਾਈਟ ਡੂ ਨਾਟ ਸਾਈਨ ਇਟ, ਵੀ ਵਿਲ ਗੈਟ ਯੂ ਅਟਰਨੀਜ਼। ਟਰੰਪ ਹੁਣੀ ਉਸ ਤੋਂ ਬਾਅਦ 'ਚ ਕਹਿੰਦੇ ਆ ਵੀ ਵਿਲ ਟੇਕ ਕੇਅਰ ਆਫ ਇਟ। ਸੋ ਉਹਨਾਂ ਨੂੰ ਇਲੈਕਸ਼ਨ ਦੇ ਨਤੀਜੇ ਸਰਟੀਫਾਈ ਨਾ ਕਰਨ ਦੇ ਕਰਕੇ ਵੀ ਤੁਸੀਂ ਨਾ ਕਰੋ, ਅਸੀਂ ਤੁਹਾਨੂੰ ਜਿਹੜੇ ਆ ਵਕੀਲ ਮੁਹੱਈਆ ਕਰਾਵਾਂਗੇ। ਇਹ ਹੁਣ ਨਵਾਂ ਜਿਹੜਾ ਵਿਵਾਦ ਆ ਇਸ ਟਾਈਮ ਸਾਹਮਣੇ ਟਰੰਪ ਹੁਣਾਂ ਦੇ ਨਾਲ ਇੱਕ ਹੋਰ ਜੁੜ ਗਿਆ ਆ।